ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਆਪਾਂ ਪੰਜਾਬ ਸਿਰ ਚੜੇ ਕਰਜ਼ੇ ਦੀ। ਕਹਿੰਦੇ ਖੁੱਲ ਗਿਆ ਰਾਜ਼, ਕਰਜ਼ਾ ਚੁੱਕਣ ਦੇ ਵਿੱਚ ਆਪ ਸਰਕਾਰ ਨੇ ਅਕਾਲੀਆਂ ਤੇ ਕਾਂਗਰਸੀਆਂ ਦੇ ਰਿਕਾਰਡ ਤੋੜਤੇ। ਪ੍ਰਵੀਨ ਜੀ, ਲਗਾਤਾਰ ਪੰਜਾਬ ਦੇ ਰਾਜਪਾਲ ਚਿੱਠੀਆਂ ਲਿਖ ਰਹੇ ਸੀ ਮੁੱਖ ਮੰਤਰੀ ਭਗਵੰਤ ਮਾਨ ਨੂੰ, ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਵਿਹਲੇ ਆ ਜੀ, ਮੈਨੂੰ ਲਵ ਲੈਟਰ ਲਿਖਦੇ ਰਹਿੰਦੇ ਆ। ਤੇ ਮਾਮਲਾ ਅਦਾਲਤੀ ਤੱਕ ਦਾ ਵੀ ਰੁਖ ਹੁੰਦਾ ਰਿਹਾ, ਤੇ ਅਦਾਲਤ ਵੱਲੋਂ ਵੀ ਸਪਸ਼ਟ ਕੀਤਾ ਗਿਆ ਕਿ ਭਾਈ ਜਵਾਬ ਤਾਂ ਦੇਣੇ ਪੈਣੇ। ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਮੈਂ ਤੁਹਾਡੀ ਚਿੱਠੀਆਂ ਦੇ ਜਵਾਬ ਨਹੀਂ ਦੇਣੇ, ਦੂਏ ਪਾਸੇ ਤੁਸੀਂ ਰਾਜਪਾਲ ਦੀਆਂ ਮਿੰਨਤਾਂ ਕਰਦੇ ਹੋ ਕਿ ਸਾਡੇ ਕੇਂਦਰ ਤੋਂ ਫੰਡ ਦਵਾ ਦਿਓ। ਹਾਂਜੀ ਹਾਂਜੀ, ਬਿਲਕੁਲ। ਸਰਕਾਰ ਨਾਲ ਸਿੱਧੀ ਹੋ ਕੇ ਕਿਉਂ ਟੱਕਰਦੀ? ਪੰਜਾਬ ਸਰਕਾਰ ਪੰਜਾਬ ਦੇ ਚੁਣੇ ਲੋਕਾਂ ਦੀ ਸਰਕਾਰ ਹੈ, ਤੁਸੀਂ ਪੂਰੇ ਪੰਜਾਬ ਦੀ ਨੁਮਾਇੰਦਗੀ ਕਰਦੇ ਹੋ ਜੀ। ਜੇਕਰ ਕੇਂਦਰ ਮੂਹਰੇ ਗੋਡੇ ਹੀ ਟੇਕਣੇ ਆ ਤਾਂ ਫਿਰ ਉਹ ਤਾਂ ਗੋਡੇ ਅਕਾਲੀ ਵੀ ਟੇਕਦੇ ਸੀ, ਉਹ ਤਾਂ ਕਾਂਗਰਸੀ ਵੀ ਮੱਥੇ ਟੇਕਦੇ ਸੀ ਉੱਥੇ। ਫਿਰ ਤੁਹਾਡੇ ਬਦਲਾਅ ਵਾਲਿਆਂ 'ਚ ਕੀ ਬਦਲਿਆ ਜੀ? ਜੇ ਤੁਸੀਂ ਵੀ ਕੇਂਦਰ ਮੂਹਰੇ ਝੁਕਣਾ ਹੀ ਹੈ। ਸੋ ਇਸ ਲਈ ਕਹਿੰਦੇ ਜੀ ਵਾਇਆ ਰਾਜਪਾਲ ਫੰਡ ਮੰਗ ਰਹੇ ਸੀ ਆਰਡੀਐਫ ਵਾਲਾ, ਜਿਹੜਾ ਕੇਂਦਰ ਪੰਜਾਬ ਦਾ ਸਿੱਧਾ ਰੋਕ ਕੇ ਧੱਕੇਸ਼ਾਹੀ ਕਰ ਰਿਹਾ। ਕੱਲਾ ਆਰਡੀਐਫ ਕਿਉਂ, ਸਾਡਾ ਜੀਐਸਟੀ ਕਿੰਨਾ ਬਕਾਇਆ ਸੂਬੇ ਦਾ ਖੜਾ, ਉਹ ਨਹੀਂ ਕੇਂਦਰ ਰਿਲੀਜ਼ ਕਰਦਾ। ਸੋ ਕੇਂਦਰ ਦੀ ਇਸ ਧੱਕੇਸ਼ਾਹੀ ਦੇ ਹਵਾਲੇ ਨਾਲ ਕਹਿੰਦੇ ਜੀ ਮੁੱਖ ਮੰਤਰੀ ਸਾਹਿਬ ਨੇ ਚਿੱਠੀ ਲਿਖੀ ਰਾਜਪਾਲ ਨੂੰ ਕਿ ਸਾਡਾ ਪੇਂਡੂ ਵਿਕਾਸ ਫੰਡ ਰਿਲੀਜ਼ ਕਰਾ ਦਿਓ। ਤੇ ਰਾਜਪਾਲ ਨੇ ਮੋੜਵੀਂ ਚਿੱਠੀ ਲਿਖੀ, ਕਹਿੰਦਾ ਪੇਂਡੂ ਵਿਕਾਸ ਫੰਡ ਦੀ ਗੱਲ ਤਾਂ ਛੱਡੋ, ਪਹਿਲਾਂ ਕਰਜ਼ੇ ਦਾ ਹਿਸਾਬ ਦਿਓ। ਹਾਂਜੀ। ਹੁਣ ਇੱਕ ਤਰ੍ਹਾਂ ਨਾਲ ਮੁੱਖ ਮੰਤਰੀ ਸਾਹਿਬ ਨੇ ਹਿਸਾਬ ਦੇ ਕੇ ਗੇਂਦ ਰਾਜਪਾਲ ਦੇ ਪਾਲੇ 'ਚ ਪਾਤੀ, ਕਿਆ ਚੱਕ ਹਿਸਾਬ, ਕਰਜ਼ੇ ਦਾ ਹਿਸਾਬ। ਕਰਜ਼ੇ 'ਚ ਪੰਜਾਬ ਡੁੱਬਦਾ ਡੁੱਬੇ, ਪੰਜਾਬ ਮਰਦਾ ਮਰੇ, ਪਰ ਮੈਂ ਤੈਨੂੰ ਪਾਈ ਪਾਈ ਦਾ ਹਿਸਾਬ ਦੇਤਾ। ਕਹਿੰਦੇ ਜੀ ਜੀ ਜੀ, ਕਰਜ਼ਾ ਚੱਕਣ 'ਚ ਚਾਹੇ ਅਸੀਂ ਅਕਾਲੀ ਕਾਂਗਰਸ ਨੂੰ ਪਿੱਛੇ ਛੱਡ ਗਏ, ਪਰ ਮੈਂ ਤੁਹਾਨੂੰ ਹਿਸਾਬ ਦੇਤਾ ਜੀ। ਹੁਣ ਤੁਸੀਂ ਸਾਡਾ ਪੇਂਡੂ ਵਿਕਾਸ ਫੰਡ ਰਿਲੀਜ਼ ਕਰੋ। ਬਿਲਕੁਲ ਇੱਕ ਕੰਮ ਦਾ ਤਾਂ ਹੁਣ ਗੇਂਦ ਰਾਜਪਾਲ ਦੇ ਪਾਲੇ ਚਲੀ ਗਈ। ਪਰ ਦੂਸਰਾ ਸਵਾਲ ਜਿਹੜਾ ਖੜਾ ਉਹ ਇਹੀ ਖੜਾ ਕਿ ਰਾਜਪਾਲ ਨੂੰ ਇਹ ਵੀ ਪੁੱਛਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਤੁਸੀਂ ਸੱਤ ਦਾ ਹਿਸਾਬ ਪੁੱਛੀ ਜਾਂਦੇ ਹੋ, ਪਹਿਲਾਂ ਅਕਾਲੀ ਕਾਂਗਰਸੀਆਂ ਸਮੇਂ ਕਦੇ ਪੁੱਛਿਆ ਸੀ ਕਿ ਕਿੰਨਾ ਕਰਜ਼ਾ ਲਿਆ, ਕਿੰਨਾ ਹਿਸਾਬ ਹੋਇਆ? ਉਹਨਾਂ ਨੂੰ ਕਿਉਂ ਨਹੀਂ ਪੁੱਛਿਆ? ਚਲੋ ਮੈਂ ਕਹਿੰਦਾ ਰਾਜਪਾਲ ਨੂੰ ਨਹੀਂ ਪੁੱਛਣਾ ਚਾਹੀਦਾ, ਪਰ ਪੰਜਾਬ ਤਾਂ ਪੁੱਛ ਸਕਦਾ। ਪੰਜਾਬ ਦਾ ਜਾਣਨ ਦਾ ਹੱਕ ਹੈ ਕਿ ਤੁਸੀਂ ਇਹ ਕਹਿ ਕੇ ਆਏ ਸੀ ਕਿ ਭਾਈ ਮਾਈਨਿੰਗ ਤੋਂ ਇੰਨਾ ਪੈਸਾ ਆ ਜਾਣਾ, ਸ਼ਰਾਬ ਤੋਂ ਇੰਨਾ ਪੈਸਾ ਆ ਜਾਣਾ, 3 ਮਹੀਨਿਆਂ 'ਚ 6 ਮਹੀਨਿਆਂ 'ਚ ਪੰਜਾਬ ਦਾ ਖਜ਼ਾਨਾ ਡੁੱਲ ਕੇ ਬਾਹਰ ਗਿਰਨ ਲੱਗ ਜਾਣਾ। ਹਾਂਜੀ ਹਾਂਜੀ, ਤੇ ਪੰਜਾਬ ਕਰਜ਼ਾ ਮੁਕਤ ਹੋ ਜਾਣਾ। ਹੁਣ ਜਦੋਂ ਤੁਸੀਂ ਹਿਸਾਬ ਦੇ ਰਹੇ ਹੋ ਤਾਂ ਤੁਸੀਂ ਹਿਸਾਬ ਦਿੰਦੇ ਹੋ, ਕਹਿੰਦੇ ਜੀ ਰਾਜਪਾਲ ਤਾਂ ਉਹੀ 50-50 ਕਰੀ ਜਾਂਦਾ। 50 ਨਹੀਂਗਾ ਜੀ, 47 ਆ। ਹਾਂਜੀ ਜੀ। ਚਲੋ ਚੰਗੀ ਗੱਲ ਹੈ ਜੀ, ਤੁਸੀਂ ਪੂਰਾ ਹਿਸਾਬ ਤਾਂ ਕੱਢਿਆ ਇਹਦਾ, ਤੇ ਰਾਜਪਾਲ ਨੂੰ ਮਨੀ ਬਦਲਣ ਦੀ ਲੋੜ ਹੈ ਜੇ ਰਾਜਪਾਲ ਨੂੰ ਹਿਸਾਬ ਨਹੀਂ ਕਰਨਾ ਹੁੰਦਾ। 50,000 ਕਰੋੜ ਦੀ ਬਜਾਏ ਕਹਿੰਦੇ ਜੀ 47,000 ਕਰੋੜ ਦਾ ਕਰਜ਼ਾ ਲਿਆ ਸੀ। ਠੀਕ ਹੈ। 1.5 ਸਾਲ ਦੇ ਵਕਫੇ ਦੇ ਹਵਾਲੇ ਨਾਲ ਹਿਸਾਬ ਦੇ ਰਹੇ ਨੇ, ਤੇ 1.5 ਸਾਲ ਤੋਂ 1 ਮਹੀਨਾ ਘੱਟ ਦੱਸਦੇ ਆ। ਮਤਲਬ ਇਹ ਕਹਿੰਦੇ ਜੀ 1 ਅਪ੍ਰੈਲ 2022 ਤੋਂ 31 ਮਾਰਚ 2023 ਤੱਕ, 1 ਅਪ੍ਰੈਲ ਤੋਂ 31 ਮਾਰਚ ਤੱਕ ਪੂਰੇ 12 ਮਹੀਨੇ ਹੋ ਗਏ। ਉਸ ਤੋਂ ਬਾਅਦ ਫਿਰ ਅਪ੍ਰੈਲ, ਮਈ, ਜੂਨ, ਜੁਲਾਈ, ਅਗਸਤ, 5 ਮਹੀਨੇ, 17 ਮਹੀਨਿਆਂ ਦਾ ਹਿਸਾਬ। ਮਤਲਬ ਜੀ 1.5 ਸਾਲ ਤੋਂ 1 ਮਹੀਨਾ ਘੱਟ ਦੇ ਵਿੱਚ ਕਹਿੰਦੇ ਜੀ ਅਸੀਂ 47,144 ਕਰੋੜ ਦਾ ਕਰਜ਼ਾ ਲਿਆ। ਠੀਕ ਹੈ। ਤੇ ਇਸ ਕਰਜ਼ੇ ਦੇ ਹਵਾਲੇ ਨਾਲ ਇਹ ਵੀ ਹਿਸਾਬ ਦਿੱਤਾ ਕਿ ਅਸੀਂ ਜੀ 27,000 ਕਰੋੜ ਤਾਂ ਪਿਛਲੀਆਂ ਸਰਕਾਰਾਂ ਦਾ ਵਿਆਜ ਤਾਰਿਆ, ਤੇ ਪਾਵਰ ਸਬਸਿਡੀ ਦਿੱਤੀ ਹੈ ਜੀ, ਸਰਕਾਰੀ ਸਕੀਮਾਂ ਲਈ ਪੈਸਾ ਦਿੱਤਾ ਹੈ ਜੀ, ਅਸੀਂ ਪਰ ਪੈਨਸ਼ਨਾਂ ਦੇ ਰਹੇ ਹਾਂ ਜੀ, ਅਸੀਂ ਤਨਖਾਹਾਂ ਦੇ ਰਹੇ ਹਾਂ ਜੀ। ਹੁਣ ਇਹ ਸਾਰਾ ਹਿਸਾਬ ਦਿੱਤਾ। ਹੁਣ ਇੱਕ ਗੱਲ ਤਾਂ ਸਾਫ਼ ਹੋ ਗਈ ਜੀ ਕਿ ਚੰਨੀ ਵਾਲੇ ਰਿਕਾਰਡ ਵੀ ਤੋੜਤੇ, ਬਾਦਲਾਂ ਤੇ ਕੈਪਟਨ ਤਾਂ ਤੋੜੇ ਹੀ ਤੋੜੇ। ਆਪਾਂ ਇਸੇ ਪ੍ਰੋਗਰਾਮ 'ਚ ਕਿੰਨੀ ਵਾਰ ਇਸ ਕਰਜ਼ੇ ਦੇ ਹਵਾਲੇ ਨਾਲ ਚਰਚਾ ਕਰਦਾ ਰਿਹਾ ਮੈਂ ਕਿ ਇਹ ਪੰਜਾਬ ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਆਉਣ ਤੋਂ ਬਾਅਦ ਪਹਿਲਿਆਂ ਨਾਲੋਂ ਵੱਧ ਕਰਜ਼ਾ ਚੁੱਕਣ ਲੱਗੇ। ਔਸਤਨ 3,000 ਕਰੋੜ ਦਾ ਕਰਜ਼ਾ ਹਰ ਮਹੀਨੇ ਚੁੱਕਿਆ ਜਾ ਰਿਹਾ। ਜੀ ਜੀ, ਆਪਾਂ ਚਰਚਾ ਕੀਤੀ ਹੈ। ਤੇ ਆ ਜੀ ਰਿਕਾਰਡ ਰਿਹਾ 2000 ਤੋਂ ਲੈ ਕੇ 2500 ਤੱਕ, 2000 ਤੋਂ ਲੈ ਕੇ 2500 ਕਰੋੜ ਦਾ ਕਰਜ਼ਾ ਔਸਤਨ ਲਗਭਗ ਹਰ ਮਹੀਨੇ ਚੁੱਕਿਆ ਜਾਂਦਾ। ਉਹ ਵੀ ਘੱਟ ਨੀਗਾ। ਅੱਜ ਪੰਜਾਬ ਨੂੰ ਜੇ ਕਰਜ਼ਾ ਚੁੱਕਣ ਲਈ ਮੌਜੂਦਾ ਸਰਕਾਰ ਵੀ ਮਜਬੂਰ ਹੈ, ਬੇਸ਼ੱਕ ਇਹਨਾਂ ਨੇ ਵਾਅਦੇ ਝੂਠੇ ਸੱਚੇ ਕੀਤੇ, ਜਦ ਹਿਸਾਬ ਨਹੀਂ ਪਤਾ ਸੀ ਕਿ ਕਿੰਨਾ ਵਿਆਜ ਮੋੜਨਾ ਜੀ, ਕਿੰਨੀ ਜਲਦੀ ਉਹਦਾ ਹਿਸਾਬ ਰੱਖਿਆ ਵਾ ਹੋਣਾ ਨਾ, ਕਿੱਥੋਂ ਆਉਣਾ। ਤੇ ਪਰ ਇਹਦੇ ਲਈ ਪਹਿਲੀਆਂ ਸਰਕਾਰਾਂ ਬਰਾਬਰ ਦੀਆਂ ਜ਼ਿੰਮੇਵਾਰ ਨੇ। ਪਰ ਤੁਸੀਂ ਇਹ ਕਹਿ ਕੇ ਕਿ ਹਾਂ ਜੀ ਅਸੀਂ ਤਾਂ ਤਨਖਾਹ ਦਿੰਦੇ ਹਾਂ, ਭਾਈ ਇਹ ਤਾਂ ਜਦੋਂ
ਆਉਣਾ ਸੀ ਸਰਕਾਰ 'ਚ ਜਦ ਵੀ ਪਤਾ ਸੀ ਕਿ ਮੁਲਾਜ਼ਮ ਇੰਨੇ ਨੇ, ਬਿਲਕੁਲ ਪਹਿਲਾ ਕਰਜ਼ਾ ਇੰਨਾ ਹੈ, ਉਹਦਾ ਵਿਆਜ ਤੇ ਪਹਿਲੇ ਵੀ ਤਾਰਦੇ ਆਏ ਨੇ। ਜਾਂ ਤਾਂ ਤੁਸੀਂ ਇਹ ਹੋਵੇ ਪ੍ਰਵੀਨ ਜੀ ਜੀ ਕਿ ਤੁਸੀਂ ਕਹੋ ਜੀ ਪੁਰਾਣਿਆਂ ਦਾ ਅਸੀਂ ਵਿਆਜ ਤਾਰਿਆ 27,106 27,016 ਕਰੋੜ ਜੀ, ਹਾਂਜੀ ਹਾਂਜੀ ਕਰੋੜ ਦਾ ਅਸੀਂ ਕਹਿੰਦੇ ਜੀ ਇਹ ਵਿਆਜ ਤਾਰਤਾ। ਹੂੰ ਤੁਸੀਂ ਇਹ ਵੀ ਦੱਸੋ ਕਿ ਤੁਸੀਂ ਆਪਣਾ ਜਿਹੜਾ ਲੋਨ ਲਿਆ ਉਹ ਚ ਮੂਲ ਕਿੰਨਾ ਤਾਰਤਾ ਤੇ ਵਿਆਜ ਕਿੰਨਾ ਤਾਰਤਾ ਭਾਈ। ਹੂੰ ਤੁਹਾਡੇ ਵਾਲੇ ਦਾ ਤਾਂ ਕੱਲ ਨੂੰ ਕਿਸੇ ਆ ਕੇ ਹੋਰ ਨਹੀਂ ਤਾਰਨਾ, ਫਿਰ ਹੂੰ ਚੱਕਣ ਵਾਲਾ ਰਿਕਾਰਡ ਤੋੜੀ ਜਾਂਦੇ ਹੋ। ਜੀ ਜੇਕਰ ਮੈਂ 15 ਮਹੀਨਿਆਂ ਦਾ ਵੀ ਹਿਸਾਬ ਕਰਾਂ ਹਾਂਜੀ ਔਰ ਮੁੱਖ ਮੰਤਰੀ ਸਾਹਿਬ ਦੇ ਕਹਿਣ ਦੇ ਅਨੁਸਾਰ 47,104 ਕਰੋੜ ਦਾ ਕਰਜ਼ਾ ਹੈ, ਹੂੰ ਤਾਂ 27,65,000 ਕਰੋੜ ਬਣਦਾ ਹਰ ਮਹੀਨੇ। ਹੂੰ तो 2,765,000 ਕਰੋੜ ਹਰ ਮਹੀਨੇ। ਤੇ ਇਹ ਤੋਂ ਬਿਨਾਂ ਜਿਹੜਾ ਖੁੱਲੇ ਬਾਜ਼ਾਰ ਤੋਂ ਚੱਕ ਰਹੇ ਹੋ ਜੀ ਪੈਸਾ, ਜੀ ਜਿਹੜਾ ਓਪਨ ਮਾਰਕੀਟ ਚੋਂ ਚੱਕ ਰਹੇ ਹੋ, ਜਿਹੜਾ ਆਪਣੀਆਂ ਜ਼ਮੀਨਾਂ ਜਾਇਦਾਦਾਂ ਦੇ ਨਾਂ ਤੇ ਚੱਕਿਆ ਜਾ ਰਿਹਾ ਹੈ, ਜਿਵੇਂ ਬਾਦਲਾਂ ਨੇ ਕਦੇ ਗਿਰਵੀ ਰੱਖਤੇ ਸੀ ਸਾਰੇ, ਉਹ ਸਾਰਾ ਰਿਕਾਰਡ ਉਹਦਾ ਹਿਸਾਬ ਕਿਤਾਬ ਲਾ ਕੇ ਦੇਖ ਲਿਓ, ਇਹ 3200 3300 3500 ਹਜ਼ਾਰ ਕਰੋੜ ਤੱਕ ਜਾਣਾ ਹਰ ਮਹੀਨੇ। ਤੇ ਪਰ ਆਪਾਂ ਔਸਤਨ 3000 ਕਰੋੜ ਦੀ ਗੱਲ ਕਰ ਰਹੇ ਹਾਂ, ਤੇ ਪਹਿਲੀਆਂ 2500 ਤੱਕ ਦੇ ਗੇੜ ਚ ਰਹੀਆਂ, ਤੇ ਆ ਹੁਣ 3000 ਨੂੰ ਪਹੁੰਚ ਗਈਆਂ, 2700 ਤੋਂ ਉੱਪਰ ਚਲੀਆਂ ਗਈਆਂ। ਇੱਥੋਂ ਅੰਦਾਜ਼ਾ ਲਾ ਲਓ ਕਿ ਪਹਿਲਿਆਂ ਨਾਲੋਂ ਕਿਹੜਾ ਰਿਕਾਰਡ ਨਵਾਂ ਟੁੱਟ ਰਿਹਾ ਜੀ। ਤੇ ਕਹਿੰਦੇ ਜੀ ਅਸੀਂ ਪਾਵਰ ਸਬਸਿਡੀ ਦੇ ਰਹੇ ਹਾਂ, ਪੰਜਾਬ ਦੀ ਬਿਜਲੀ ਵਿਭਾਗ ਦਾ ਮੱਦਾ ਹਾਲ ਆ, ਉਹਨਾਂ ਕੋਲ ਤਨਖਾਹਾਂ ਦੇਣ ਨੂੰ ਪੈਸੇ ਨਹੀਂ। ਤੇ ਦੂਸਰਾ ਇੱਕ ਹੋਰ ਪਹਿਲੂ, ਇਹ ਸਾਰੇ ਵਰਤਾਰੇ ਚ ਪ੍ਰਵੀਨ ਜੀ ਇੱਕਦਮ ਭਰਦੇ ਰਹੇ ਨੇ। ਇਹ ਪਟਿਆਲੇ ਦੀ ਰੈਲੀ ਦੇ ਵਿੱਚ ਵੀ ਵਾਂਖੜੀਆਂ ਕਰਾਈਆਂ ਕਿ ਤਸਕਰਾਂ ਨੂੰ ਬਖਸ਼ਾਂਗੇ ਨਹੀਂ। ਹਾਂਜੀ 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 ਭ੍ਰਿਸ਼ਟਾਚਾਰ ਜੇ ਸਾਡੇ ਅੰਦਰ ਵੀ ਕੋਈ ਹੋਊਗਾ ਉਹਨੂੰ ਬਖਸ਼ਾਂਗੇ ਨਹੀਂ। ਮੈਨੂੰ ਜਵਾਬ ਦੇ ਦੇਵੇ ਸਰਕਾਰ, ਮੈਨੂੰ ਕੇਜਰੀਵਾਲ ਤੇ ਇਹਨਾਂ ਦੇ ਮੰਤਰੀ ਸੰਤਰੀ ਜਵਾਬ ਦੇ ਦੇਣ ਕਿ ਅੰਮ੍ਰਿਤਸਰ ਦੇ ਵਿੱਚ ਰੈਲੀ ਦੇ ਲਈ ਤੁਹਾਡੇ ਆਪਣੇ ਪ੍ਰਚਾਰ ਦੇ ਆੜ ਦੇ ਵਿੱਚ ਸਰਕਾਰੀ ਫੰਕਸ਼ਨ ਦੇ ਵਿੱਚ ਰੋਟੀ ਕਿਹਨੇ ਖਿਲਾਈ। ਮੈਨੂੰ ਜਵਾਬ ਦੇ ਦੇਣ ਕਿ ਪਟਿਆਲੇ ਵਾਲੀ ਰੈਲੀ ਦੇ ਵਿੱਚ ਸਰਕਾਰੀ ਬੱਸਾਂ ਤੋਂ ਵੀ ਢੋਈਆਂ ਹੀ ਢਵਾਈਆਂ, ਲਵਾਈਆਂ ਹੀ ਲਵਾਈਆਂ, ਉਹ ਤੋਂ ਬਿਨਾਂ ਰੋਟੀ ਕਿਹਨੇ ਖਿਲਾਈ। ਖੁਰਾਕ ਸਪਲਾਈ ਵਿਭਾਗ ਨੂੰ ਅੰਮ੍ਰਿਤਸਰ 'ਚ ਹਦਾਇਤ ਕੀਤੀ ਸੀ। ਜੀ ਜੀ ਠੀਕ ਹੈ ਜੀ। ਅਗਲੇ ਕਹਿਣਗੇ ਸਰਕਾਰੀ ਫੰਕਸ਼ਨ ਆ ਤੇ ਜੀ ਸਰਕਾਰ ਦਾ ਵਿਭਾਗ ਹੈ, ਇਸ ਲਈ ਅਸੀਂ ਵਰਤ ਲਿਆ। ਪਰ ਪਟਿਆਲੇ 'ਚ ਕੀ ਕੀਤਾ ਜੀ ਪ੍ਰਵੀਨ ਜੀ? ਪਟਿਆਲੇ ਦੇ ਵਿੱਚ ਖੁਰਾਕ ਸਪਲਾਈ ਵਿਭਾਗ ਦੇ ਇੰਸਪੈਕਟਰਾਂ ਨੂੰ ਮੂੰਹ ਜਵਾਨੀ ਨਿੱਜੀ ਹਦਾਇਤਾਂ ਸੀਗੀਆਂ ਕਿ 100 ਬੰਦੇ ਦੀ ਰੋਟੀ ਤੈਂ ਦੇਣੀ, 300 ਦੀ ਤੈਂ ਦੇਣੀ, 5 ਬੱਸਾਂ ਦਾ ਤੇਰੇ ਤੇ ਆ, 6 ਬੱਸਾਂ ਦਾ ਤੇਰੇ ਤੇ ਆ। ਖਰਚਾ ਨਹੀਂ ਪੈਣਾ ਚਾਹੀਦਾ ਤੇ ਇੰਸਪੈਕਟਰ ਦੀ ਜ਼ਿੰਮੇਵਾਰੀ ਹੈ ਰੋਟੀ ਖਿਲਾਈ। ਖੁਰਾਕ ਸਪਲਾਈ ਵਿਭਾਗ ਵਾਲਾ ਦਾਲ ਦਾ ਪੀਪਾ ਤੇ ਆਟੇ ਵਾਲੀ ਥੈਲਾ ਆਪਣੇ ਘਰੋਂ ਲੈ ਕੇ ਆਊਗਾ। ਹਾਂ ਬਿਲਕੁਲ ਸਹੀ ਹੈ ਜੀ ਜੀ। ਉਹਨੂੰ ਕੀ ਕਹਿ ਰਹੇ ਹੋ ਕਿ ਰਿਸ਼ਵਤ ਲੈ, ਤੇ ਬਾਅਦ ਚੋਂ ਤੁਹਾਡੀ ਵਿਜੀਲੈਂਸ ਚੱਕਣ ਜਾਂਦੀ ਹੈ ਕਿ ਹਾਂ ਛਾਪੇ ਮਾਰਦੀ ਹੈ। ਅਗਲੇ ਕਹਿੰਦੇ ਫਿਰ ਸਾਨੂੰ 6,000 ਦੇ ਰੁਪਏ ਦੇ ਬਦਲੇ ਵੀ ਫੜ ਲੈਂਦੇ ਹੋ। ਤੇ ਜੇ ਤੁਹਾਡੇ ਚਹੇਤਿਆਂ ਨੂੰ ਰੋਟੀਆਂ ਖਿਲਾਉਣੀਆਂ ਫਿਰ ਅਸੀਂ ਕੀ ਕਰੀਏ? ਹਾਂ ਹੁਣ ਵਿਜੀਲੈਂਸ ਕੰਮ ਕਰੇ ਜੀ, ਖੁਰਾਕ ਸਪਲਾਈ ਵਿਭਾਗ ਦੇ ਸਾਰੇ ਇੰਸਪੈਕਟਰਾਂ ਨੂੰ ਚੱਕ ਲਵੇ ਜੀ ਕਿ ਭਾਈ ਦੱਸੋ ਕਿੱਥੋਂ ਲਿਆਂਦਾ ਇਹ ਪੈਸਾ, ਕਿੱਥੋਂ ਖਿਲਾਈ ਰੋਟੀ। ਪਰ ਨਾਲ ਦੂਜਾ ਸਵਾਲ ਇਹ ਜ਼ਰੂਰ ਕਰੇ ਕਿ ਕਿਹਦੇ ਕਹੇ ਤੇ ਖਿਲਾਈ, ਤੇ ਜਿਹਦੇ ਕਹੇ ਤੇ ਖਿਲਾਈ ਫਿਰ ਉਹਨੂੰ ਪੁੱਛਣ ਜਾਵੇ ਜੀ ਕਿ ਦੱਸੋ ਭਾਈ ਹੁਣ ਇਹ ਭ੍ਰਿਸ਼ਟਾਚਾਰ ਨਹੀਂ ਤਾਂ ਹੋਰ ਕੀ ਆ, ਇਹ ਰਿਸ਼ਵਤਖੋਰੀ ਨਹੀਂ ਤਾਂ ਹੋਰ ਕੀ ਆ, ਇਹ ਧੋਖਾ ਨਹੀਂ ਪੰਜਾਬ ਨਾਲ ਤਾਂ ਹੋਰ ਕੀ ਆ। ਇਹ ਬਦਲਾਅ ਚਾਹਿਆ ਸੀ ਪੰਜਾਬ ਵਾਲਿਆਂ ਨੇ ਕਿ ਤੁਸੀਂ ਕਰਜ਼ਾ ਵੀ ਵੱਧ ਚੱਕੋ, ਪੰਜਾਬ ਨਾਲ ਧੋਖਾ ਵੀ ਕਰੋ ਤੇ ਪੰਜਾਬ ਦੇ ਅਫਸਰਸ਼ਾਹੀ ਨੂੰ ਬਦਨਾਮ ਵੀ ਕਰੋ ਕਿ ਤੁਸੀਂ ਭ੍ਰਿਸ਼ਟਾਚਾਰੀ ਹੋ, ਤੇ ਉਹਨਾਂ ਨੂੰ ਕਹੋ ਕਿ ਸਾਨੂੰ ਰੋਟੀਆਂ ਵੀ ਘਰੋਂ ਖਿਲਾਓ। ਜੀ ਬਿਲਕੁਲ। ਅਗਲੇ ਨੇ ਵੀ ਨਿਆਣੇ ਪਾਲਣੇ ਆ, ਫਿਰ ਆਪਣੀ ਤਨਖਾਹ ਜਦੋਂ ਰੋਟੀ ਖਿਲਾਊਗਾ ਨਹੀਂ, ਅਗਲਾ ਫਿਰ ਰਿਸ਼ਵਤ ਲਊਗਾ। ਸੋ ਇਹ ਰਿਸ਼ਵਤਖੋਰੀ ਨੂੰ ਤੁਸੀਂ ਵਾਧਾ ਦੇ ਰਹੇ ਹੋ। ਤਾਂ ਕਹਿੰਦੇ ਤੁਸੀਂ ਕਹਿੰਦੇ ਕਿ ਹਾਂ ਭਾਈ ਇਸ ਫੰਕਸ਼ਨਾਂ ਵਿੱਚ ਸਰਕਾਰੀ ਖਜ਼ਾਨੇ ਤੋਂ ਕੋਈ ਪੈਸਾ ਨਹੀਂ ਲੱਗੂਗਾ। ਆਮ ਆਦਮੀ ਪਾਰਟੀ ਨੇ ਬੜਾ ਫੰਡ ਇਕੱਠਾ ਕੀਤਾ। ਹਾਂ ਬਿਲਕੁਲ। ਲਾਉਣ ਦੇ ਤੇ ਬਾਦਲਾਂ ਦੇ ਵਿੱਚ ਜੇ ਸ਼੍ਰੋਮਣੀ ਕਮੇਟੀ ਦੇ ਲੰਗਰ ਲੱਗਦੇ ਸੀ ਅਸੀਂ ਤਦ ਵੀ ਸਵਾਲ ਕਰਦੇ ਸੀ। ਅੱਜ ਤੁਸੀਂ ਖੁਰਾਕ ਸਪਲਾਈ ਵਿਭਾਗ ਦੇ ਅਫਸਰਾਂ ਨੂੰ ਨਿੱਜੀ ਹੁਕਮ ਦੇ ਕੇ ਰੋਟੀਆਂ ਖਿਲਾਉਣ ਦੇ ਹੁਕਮ ਚੜ ਰਹੇ ਹੋ, ਅਸੀਂ ਤਦ ਵੀ ਸਵਾਲ ਕਰ ਰਹੇ ਹਾਂ। ਇਹ ਸਵਾਲ ਹੁੰਦੇ ਰਹਿਣਗੇ, ਸਵਾਲ ਸਰਕਾਰਾਂ ਨੂੰ ਹੀ ਹੋਣਗੇ। ਜੀ ਜੀ ਤੇ ਗੱਲ ਇੱਕ ਇਹ ਵੀ ਹੈ ਨਾ ਸ਼ਰਮਾ ਜੀ, ਜਿਹੜੀਆਂ ਵੰਗਾਰਾਂ ਪੈਂਦੀਆਂ ਹੁਣ, ਵੰਗਾਰ ਹੀ ਹੈ ਨਾ ਅਫਸਰਾਂ ਨੂੰ ਤੁਸੀਂ ਰੋਟੀ ਦਾ ਪ੍ਰਬੰਧ ਕਰੋ, ਤੇ ਵੰਗਾਰਾਂ ਹੀ ਤਾਂ ਭ੍ਰਿਸ਼ਟਾਚਾਰ ਦਾ ਰਾਹ ਖੋਲਦੀਆਂ ਨਾ ਰਿਸ਼ਵਤਖੋਰੀ ਦਾ। ਬਸ ਜੀ। ਜਿਹਨੇ ਫਿਰ 100 ਬੰਦੇ ਦੀ ਰੋਟੀ ਦਾ ਇੰਤਜ਼ਾਮ ਕਰਨਾ ਉਹ 200 ਦਾ ਜੁਗਾੜ ਕਰੂਗਾ ਕਿ 100 ਤੁਸੀਂ ਖਾ ਲਓ, 100 ਮੈਂ ਇਕੱਲਾ ਖਾਊਂਗਾ। ਹਾਂ ਬਿਲਕੁਲ।